ਤੇ ਜਿਸ ਤਰ੍ਹਾਂ ਯੂਐਸ ਦੀ ਜਿਹੜੀ ਬਜਟ ਬਿੱਲ ਹੈਗਾ ਆ ਉਹ ਹਾਊਸ ਦੇ ਵਿੱਚ ਪਾਸ ਹੋ ਗਿਆ ਹੈਗਾ। ਕੱਲ ਸ਼ਾਮ ਨੂੰ ਰਾਤ ਨੂੰ ਉਹਦੀ ਜਿਹੜੀ ਆ VOTING ਹੋਈ ਆ ਤੇ ਅਪਰੂਵ ਕਰ ਦਿੱਤਾ ਗਿਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਹੀ ਏਜੰਡਾ ਹੈ ਉਹਦੇ ਵਿੱਚ। ਸੋ 2017 ਦਾ ਟੈਕਸ ਕੱਟ ਨੂੰ ਐਕਸਟੈਂਡ ਕਰਨਾ ਤੇ ਇਸ ਤੋਂ ਬਿਨਾਂ ਡਿਫੈਂਸ ਨੂੰ ਬੂਸਟ ਕਰਨਾ, ਇਹ ਸਾਰਾ ਕੁਝ ਜਿਹੜਾ ਆ ਉਹਦੇ ਵਿੱਚ ਜੋ ਪਾਸ ਹੋਇਆ ਹੈਗਾ। ਸੋ ਪਹਿਲਾਂ ਲੱਗਦਾ ਸੀ ਵੀ ਸ਼ਾਇਦ ਇਹਨਾਂ ਨੂੰ ਇੰਨੀਆਂ ਵੋਟਸ ਨਾ ਮਿਲ ਸਕਣ। ਟਰੰਪ ਉਹਨਾਂ ਨੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਇਹ ਕਿਹਾ ਵੀ ਬਿਗ ਫਸਟ ਸਟੈਪ ਵਿਨ ਫॉर ਸਪੀਕਰ ਮਾਈਕ ਜੌਨਸਨ ਐਂਡ ਅਮਰੀਕਾ। ਇਹ ਉਹਨਾਂ ਨੇ ਆਪਣਾ ਜਿਹੜਾ ਟਰੂਥ ਸੋਸ਼ਲ ਆ ਉਹਦੇ ਉੱਤੇ ਪੋਸਟ ਪਾਈ ਹੈਗੀ ਆ। ਕਹਿੰਦੇ ਭਈ ਹਾਊਸ ਨੇ 217 ਦੇ ਮੁਕਾਬਲੇ 215 ਵੋਟ, ਸੋ ਆਲਮੋਸਟ ਪਾਰਟੀ ਲਾਈਨਸ ਦੇ ਉਸੇ ਤਰ੍ਹਾਂ ਗਿਆ ਜਿਸ ਤਰ੍ਹਾਂ ਰਿਪਬਲਿਕਨਸ ਤੇ ਕਾਂਗਰਸ ਦੀਆਂ ਸੀਟਸ ਹੈਗੀਆਂ ਆ। ਸੋ ਇੱਕ ਸਿਰਫ ਰਿਪਬਲਿਕਨ ਟੌਮ ਮੈਸੀ ਜੋ ਕੰਟਕੀ ਤੋਂ ਆ, ਉਹਨਾਂ ਨੇ ਇਹਦੇ ਅਗੇਂਸਟ ਵੋਟ ਪਾਈ ਹੈਗੀ ਆ। $4.5 ਟ੍ਰਿਲੀਅਨ ਦਾ ਬਜਟ ਕੱਟ, ਟੈਕਸ ਕੱਟ ਸੌਰੀ, ਜਿਹੜੇ ਆ ਉਹ ਕਿੱਥੋਂ ਆਉਣਗੇ? ਉਹਦੇ ਲਈ ਹੁਣ ਫੰਡਿੰਗ ਦੀ ਜਿਹੜੀ ਕਹਿੰਦੇ ਵੀ ਰੌਲਾ ਪੈ ਰਿਹਾ ਆ। ਕਹਿੰਦੇ ਵੀ ਕੀ ਮੈਡੀਕੇਡ ਕੱਟ ਕੇ, ਸੋਸ਼ਲ ਸਿਕਿਉਰਿਟੀ ਦੇ ਵਿੱਚੋਂ ਮਨੀ ਕੱਟ ਕੇ ਸ਼ਾਇਦ ਜਿਹੜੇ ਬਿਲੀਅਨਰਸ ਆ ਉਹਨਾਂ ਨੂੰ ਜਿਹੜੇ ਟੈਕਸ ਕੱਟ ਆ ਉਹ ਦਿੱਤੇ ਜਾਣਗੇ, ਜਿੱਥੇ ਆਮ ਲੋਕਾਂ ਦੀ ਸਹੂਲਤ ਦੇ ਲਈ ਜਿਹੜੀ ਰਾਸ਼ੀ ਰੱਖੀ ਜਾਂਦੀ ਸੀ ਉਹ ਉਹਦੇ ਵਿੱਚੋਂ ਕੱਢ ਕੇ ਉਧਰ ਨੂੰ ਦਿੱਤੀ ਜਾਊਗੀ। ਸੋ ਇਹ ਇੱਕ ਜਿਹੜਾ ਨਵਾਂ ਜਿਹੜਾ ਵਿਵਾਦ ਆ ਇਸ ਟੈਕਸ ਕੱਟਸ ਨੂੰ ਲੈ ਕੇ ਨਾਲ ਚੱਲ ਰਿਹਾ ਹੈ। ਇਸੇ ਬਿੱਲ ਦੇ ਵਿੱਚ 340 ਤੋਂ 350 ਬਿਲੀਅਨ ਡਾਲਰ ਦੀ ਬਾਰਡਰ ਦੀ ਤੇ ਸਿਕਿਉਰਿਟੀ ਦੀ ਮਦ ਵੀ ਉਸ ਦੇ ਵਿੱਚ ਰੱਖੀ ਗਈ ਆ। ਜਿਹੜੇ ਕਾਫੀ ਜਿਹੜੇ ਆਈ ਥਿੰਕ ਤਕਰੀਬਨ $1 ਟ੍ਰਿਲੀਅਨ, 1 ਜਾਂ 2 ਟ੍ਰਿਲੀਅਨ ਡਾਲਰ ਉਹਨਾਂ ਨੇ ਜਿਹੜਾ ਜੀ ਕੱਟ ਕਰਨਾ ਆ ਅਗਲੇ 10 ਸਾਲਾਂ ਦੇ ਵਿੱਚ ਗਵਰਨਮੈਂਟ ਦੀ ਸਪੈਂਡਿੰਗ ਦੇ ਵਿੱਚੋਂ। ਸੋ ਉਹ ਜਿਹੜੀ ਚੀਜ਼ ਇਸ ਟਾਈਮ ਸਾਹਮਣੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕੱਲ ਬਹੁਤ ਹੀ ਨੈਰੋ ਮਾਰਜਨ ਦੇ ਨਾਲ ਇਹ ਬਿੱਲ ਪਾਸ ਜਿਹੜਾ ਉਹ ਹੋ ਗਿਆ ਹੈਗਾ ਆ। ਤੇ ਹੁਣ ਇਸ ਬਜਟ ਨੂੰ ਇਵੈਂਚੁਅਲੀ ਜਿਹੜਾ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਲਿਆਂਦਾ ਜਾਊਗਾ ਇਹ ਗੱਲ ਦੇਖਣ ਵਾਲੀ ਰਹੂਗੀ। 2017 ਦੇ ਵਿੱਚ ਜਦ ਰਾਸ਼ਟਰਪਤੀ ਟਰੰਪ ਨੇ ਪਹਿਲਾ ਕਾਰਜਕਾਲ ਸ਼ੁਰੂ ਕੀਤਾ ਸੀ ਉਦੋਂ ਵੀ ਉਹਨਾਂ ਨੇ ਕਾਫੀ ਵੱਡੇ ਜਿਹੜੇ ਟੈਕਸ ਕੱਟ ਆ ਉਹ ਦਿੱਤੇ ਸੀਗੇ। ਸੋ ਉਸੇ ਟੈਕਸ ਕੱਟ ਨੂੰ ਬਾਅਦ ਦੇ ਵਿੱਚ ਬਾਈਡਨ ਹੋਣਾ ਨੇ ਹਟਾਤਾ ਸੀ ਤੇ ਹੁਣ ਜਿਹੜੇ ਟਰੰਪ ਹੋਣਾ ਨੇ ਆ ਕੇ ਮੁੜ ਦੁਬਾਰਾ ਉਹ ਜਿਹੜੇ ਟੈਕਸ ਕੱਟ ਆ ਉਹਨਾਂ ਨੂੰ ਐਕਸਟੈਂਡ ਕਰਨ ਦੀ ਗੱਲ ਆਖੀ ਆ। GOP ਦੇ ਬਿੱਲ ਦੇ ਵਿੱਚ $4 ਟ੍ਰਿਲੀਅਨ ਡੈਟ ਲਿਮਿਟ ਨੂੰ ਵਧਾਉਣ ਦੀ ਜਿਹੜੀ ਗੱਲ ਆਖੀ ਆ। ਫਿਸਕਲ ਕੰਜ਼ਰਵੇਟਿਵ ਤਰੀਕੇ ਦੇ ਵਿੱਚ ਇਹ ਹੀ ਚੀਜ਼ ਜਿਹੜੀ ਉਹ ਲੱਗ ਰਹੀ ਆ ਵੀ ਜਿਹੜੇ ਕੁਛ ਟੈਕਸ ਕੱਟ ਕਰਕੇ ਉਧਰ ਜਿਹੜੇ ਮਨੀ ਜਾਊਗੀ, ਪਰ ਓਵਰਆਲ ਜਿਹੜੀ ਨਾਲ ਦੇ ਨਾਲ ਮਨੀ ਜਿਹੜੀ ਆ 10 ਸਾਲ ਦੀ ਈਅਰਲੀ ਸਪੈਂਡਿੰਗ ਆ, 10 ਸਾਲ ਦੀ ਸਪੈਂਡਿੰਗ ਆ ਉਹਦੇ ਵਿੱਚ ਕਟੌਤੀ ਹੋਊਗੀ ਤੇ ਨਾਲ ਕਰਜ਼ਾ ਚੱਕਣ ਦੀ ਲਿਮਿਟ ਆ ਸਰਕਾਰ ਦੀ ਉਹ ਵੀ ਉਹਨਾਂ ਨੇ ਵਧਾ ਲਈ ਹੈਗੀ ਆ। ਸੋ ਕਾਫੀ ਕਹਿ ਲਓ ਵੀ ਨੈਰੋ ਮਾਰਜਨ ਦੇ ਨਾਲ ਸੀ। ਕੱਲ ਬਹੁਤ ਕਹਿ ਲਓ ਵੀ ਅਪ ਐਂਡ ਡਾਊਨ ਇਸ ਬਿੱਲ ਨੂੰ ਪਾਸ ਹੋਣ ਤੋਂ ਪਹਿਲਾਂ ਕੰਮ ਜਿਹੜਾ ਉਹ ਚੱਲਦਾ ਰਿਹਾ। ਇੱਕ ਟਾਈਮ ਦੇ ਉੱਤੇ ਸਪੀਕਰ ਜੌਨਸਨ ਆ ਉਹਨਾਂ ਨੇ ਸ਼ਾਇਦ ਇਸ ਦੇ ਉੱਤੇ ਵੋਟ ਨਹੀਂ ਸੀ ਕਰਾਉਣੀ, ਪਰ ਰਾਤ ਪੈਂਦਿਆਂ ਤੱਕ ਵੋਟ ਕਰਾ ਕੇ ਜਦ ਉਹਨਾਂ ਨੂੰ ਲੱਗਾ ਵੀ ਹਾਂ ਮੈਜੋਰਟੀ ਆਪਣੇ ਕੋਲ ਹੈਗੀ ਆ, ਚਾਹੇ ਨੈਰੋ ਹੀ ਸਹੀ 2 ਵੋਟਾਂ ਦਾ ਹੀ ਚਾਹੇ ਫਰਕ ਸੀਗਾ, ਪਰ ਉਹਨਾਂ ਨੇ ਜਿਹੜੀ ਵੋਟ ਆ ਉਹ ਕਰਾ ਕੇ ਇਸ ਬਿੱਲ ਨੂੰ ਉੱਥੇ ਹੁਣ ਪਾਸ ਕਰਾ ਦਿੱਤਾ ਆ। ਸੋ 2017 ਵਾਲੇ ਜਿਹੜੇ ਟੈਕਸ ਕੱਟ ਤੇ ਜੌਬ ਐਕਟ ਦੇ ਪ੍ਰੋਵੀਜ਼ਨ ਆ ਉਹ ਮੁੜ ਦੁਬਾਰਾ ਆਪਾਂ ਨੂੰ ਹੁਣ ਦੇਖਣ ਨੂੰ ਮਿਲਣਗੇ।